ਤੁਸੀਂ ਗੋਰੇ ਛੱਡੋ, ਅਸੀਂ ਕਾਲੇ ਵੀ ਭੱਜਣ ਨੂੰ ਤਿਆਰ ਆ। ਇੱਥੋਂ ਆਪਦੇ ਲਾਹਨਤ ਪਾਉਂਦੇ ਆ, ਥੱਪੜ ਮਾਰਦੇ ਆ ਮੂੰਹ ਤੇ ਅਸੀਂ ਸਾਰੇ ਵੀ ਅਸੀਂ ਇਹਨਾਂ ਦੇ ਪਿੱਛੇ ਅਸੀਂ ਵੋਟਾਂ ਪਾਈਆਂ, ਇਹਨਾਂ ਦੇ ਕਰਕੇ ਅਸੀਂ ਘਰਦਿਆਂ ਨਾਲ ਲੜੇ, ਅਸੀਂ ਲੋਕਾਂ ਨਾਲ ਲੜੇ ਵੀ ਇਹਨਾਂ ਨੂੰ ਤੁਸੀਂ ਵੋਟ ਦਿਓ। ਕੁੜੀਆਂ ਦੀ ਮਤਲਬ ਚੁੰਨੀਆਂ ਲਾਈਆਂ ਜਾ ਰਹੀਆਂ। ਅੱਜ ਮੇਰੇ ਹੱਥ 'ਚ ਸੀਗੀ 2 ਕੁੜੀਆਂ ਦੀ ਚੁੰਨੀ, ਮਤਲਬ ਕੁੜੀਆਂ ਦੀ ਮਤਲਬ ਐਵੇਂ ਬੰਦੇ ਹਨਾ ਮਤਲਬ ਐਵੇਂ ਟੱਚ ਕਰ ਰਹੇ ਹੈਗੇ। ਮੈਂਸ ਦਾ ਤਾਂ ਕੋਈ ਕੰਮ ਹੀ ਨਹੀਂ ਹੁੰਦਾਗਾ। ਇਹ ਸਰਕਾਰ ਤਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਸਾਨੂੰ ਕਹਿ ਰਹੇ ਆ ਵੀ ਅਸੀਂ ਤੁਹਾਨੂੰ ਅਰੈਸਟ ਕਰ ਲਾਂਗੇ। ਇਹ ਪੁਲਿਸ ਮੁਲਾਜ਼ਮ ਕੀ ਲੱਗਦਾ ਇਹ ਮੀਟਿੰਗ ਦੇਣ ਦੇ ਰੌਂਚ ਹੈਗੇ ਨੇ ਜਾਂ ਫਿਰ ਸਿਰਫ ਟਾਈਮ ਵੇਸਟ? ਸਰ ਮੀਟਿੰਗ ਤਾਂ ਇਹ ਦੇ ਦੇਣਗੇ, ਗੱਲ ਤਾਂ ਐਵੇਂ ਹੈ ਨਾ ਵੀ ਕੋਈ ਫੈਸਲਾ ਵੀ ਕਰਨ ਮਤਲਬ ਕਿ ਬਹੁਤ ਹੀ ਲੋਅਰ ਫੈਮਿਲੀ ਤੋਂ ਬਿਲੋਂਗ ਕਰਦੀ ਹੈਗੀਆਂ ਤੇ ਮੇਰੇ ਪੇਰੈਂਟਸ ਨੂੰ ਮੇਰੇ ਤੋਂ ਬਹੁਤ ਸਾਰੀਆਂ ਉਮੀਦਾਂ ਏ ਤੇ ਉਸ ਉਮੀਦ ਨੂੰ ਹੀ ਕਾਇਮ ਰੱਖਣ ਲਈ ਮੈਂ ਇੱਥੇ ਆਈ ਹੈਗੀਆਂ। ਕਿ ਸਰਕਾਰ ਨੂੰ ਇਹ ਬੇਨਤੀ ਆ ਵੀ ਹੁਣ ਸਾਡੀਆਂ ਜਿਹੜੀਆਂ ਉਮੀਦਾਂ ਸੀ ਤੁਹਾਡੇ ਤੱਕ ਲੈ ਕੇ ਆਏ ਹੈਗੇ ਆ ਵੀ ਉਹਨਾਂ ਨੂੰ ਪੂਰੀਆਂ ਕੀਤੀਆਂ ਜਾਣ। ਮੇਰੇ ਪਿੰਡ ਜਿਹੜਾ ਸਕੂਲ ਬਣਿਆ ਹੋਇਆ ਉੱਥੇ ਮਤਲਬ ਜਿਹੜੇ ਪਹਿਲਾਂ ਤੋਂ ਬਣੀ ਹੋਈ ਇਮਾਰਤ ਸੀ ਉਹਦਾ ਜਾ ਕੇ ਉਦਘਾਟਨ ਕਰ ਰਹੇ ਆ ਇਹ। ਜਦੋਂ ਇਹ ਸਰਕਾਰਾਂ ਇਹ ਦਾਅਵੇ ਕਰਦੀਆਂ ਵੀ ਤੁਸੀਂ ਬਾਹਰ ਨਾ ਜਾਓ, ਪੰਜਾਬ 'ਚ ਰਹੋ, ਫਿਰ ਜੇ ਇਹਨਾਂ ਨੇ ਸਾਨੂੰ ਪੰਜਾਬ 'ਚ ਰੱਖਣਾਗਾ ਤਾਂ ਫਿਰ ਨੌਕਰੀਆਂ ਤਾਂ ਦੇਣੀਆਂ ਹੀ ਪੈਣਗੀਆਂ। ਕੀ ਉਮੀਦ ਰੱਖ ਸਕਦੇ ਇਹੋ ਜੀ ਸਰਕਾਰ ਤੋਂ ਵੀ ਅਸੀਂ ਇਹਨਾਂ ਨੂੰ ਵੋਟਾਂ ਦਿੱਤੀਆਂ ਕਾਹਦੇ ਵਾਸਤੇ ਦਿੱਤੀਆਂ ਹੈਗੀਆਂ? ਕੀ ਹੁਣ ਸਾਡੇ ਕੋਲ ਹੋਰ ਕੋਈ ਚਾਰਾ ਹੈਗਾ? ਕੀ ਕਰੀਏ ਅਸੀਂ? ਇੰਨੇ ਸਾਡੇ ਮਾਪਿਓ ਕੋਲ ਪੈਸੇ ਵੀ ਹੈ ਨਹੀਂ ਵੀ ਅਸੀਂ ਬਾਹਰ ਜਾ ਸਕੀਏ। ਇਹਨਾਂ ਨੇ ਗੁੰਡੇ ਪਾਲ ਕੇ ਰੱਖੇ ਹੋਏ ਨੇ ਤੇ ਗੁੰਡੇ ਭੇਜੇ ਹੋਏ ਨੇ ਵੀ ਸਾਡੀਆਂ ਬੱਚੀਆਂ ਨੂੰ ਕਿਤੇ ਹੱਥ ਨਾ ਪਾ ਲੈਣ। ਉਹ ਅਨਪੜ੍ਹਾਂ ਦੀ ਸਰਕਾਰ ਹੈ, ਭੰਡਾਂ ਦੀ ਸਰਕਾਰ ਆ। ਇਹਨਾਂ ਨੇ ਪੋਸਟਾਂ ਦੇ ਕੇ ਕੀ ਕਰਨੀਆਂ? ਇਹ ਭੰਡਾਂ ਨੇ, ਦੋਗਲਿਆਂ ਨੇ ਸਾਨੂੰ ਪੋਸਟਾਂ ਅੱਜ ਤੱਕ ਨਾ ਦਿੱਤੀਆਂ ਨਾ ਦੇਣੀਆਂ ਨੇ। ਇਹ ਕਹਿੰਦੇ ਅਸੀਂ ਅਰੈਸਟ ਕਰਾਂਗੇ। ਲੈ ਮੈਂ ਖੜੀ ਆ, ਮੇਰੇ ਇਹਨਾਂ ਨੂੰ ਕੋ ਹੱਥ ਖੜੀ ਪਹਿਲਾਂ ਲਾਉਣ, ਮੈਂ ਜਾਣ ਨੂੰ ਤਿਆਰ ਆ। ਸੋ ਲੁਧਿਆਣਾ ਵੈਸਟ ਦੇ ਵਿੱਚ ਮੌਜੂਦ ਆ। ਇੱਕ ਪਾਸੇ ਤਾਂ ਸਰਕਾਰ ਦਾ ਟਿੱਲ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਅਸੀਂ ਇਹ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣੀ ਹੈ, ਤੇ ਦੂਜੇ ਪਾਸੇ ਵੱਖ-ਵੱਖ ਸ਼ਹਿਰਾਂ ਤੋਂ, ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਇੱਥੇ ਵਹੀਰਾਂ ਕੱਤ ਕੇ ਪਹੁੰਚ ਰਹੇ ਨੇ। ਇਹਨਾਂ ਨੂੰ ਕੋਈ ਚਾਹ ਨਹੀਂ ਹੈ ਇੱਥੇ ਆਉਣ ਦਾ। ਇਹ ਆਏ ਨੇ ਰੋਜ਼ਗਾਰ ਦੇ ਮਾਰੇ, ਰੋਜ਼ਗਾਰ ਦੀ ਭਾਲ ਚ ਆਏ ਨੇ। ਕੀ ਕਹਿ ਰਹੇ ਨੇ ਇਹ ਬੱਚੇ, ਇਹ ਨੌਜਵਾਨ, ਇਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ। ਭੈਣਾਂ ਮੇਰੇ ਨਾਲ ਮੌਜੂਦ ਨੇ, ਇਹਨਾਂ ਦੇ ਨਾਲ ਗੱਲ ਕਰਦੇ ਆ। ਭੈਣੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਆਏ ਕਿੱਥੋਂ, ਕਿਹੜੀ ਜਥੇਬੰਦੀ ਦੇ ਨਾਲ? ਮੈਂ ਬਠਿੰਡਾ ਤੋਂ ਆਈ ਆਂਗੀ ਸਰ ਤੇ ਸਾਂਝਾ ਮੋਰਚਾ ਪੰਜਾਬ ਦੇ ਨਾਲ ਆਈ ਆਂਗੀ। ਠੀਕ ਹੈ, ਤੁਹਾਡੀਆਂ ਕੀ ਮੰਗਾਂ ਨੇ, ਕਿਸ ਕਰਕੇ ਤੁਸੀਂ ਇੱਥੇ ਆਏ ਹੋ? ਕੋਈ ਗੱਲਬਾਤ ਹੋਈ ਹੈ, ਮੀਟਿੰਗ ਹੋਈ ਹੈ ਕਿਸੇ? ਸਰ ਕੋਈ ਮੀਟਿੰਗ ਨਹੀਂ ਹੋਈ। ਹਰ ਵਾਰੀ ਮਤਲਬ ਅਸੀਂ ਧਰਨਾ ਦੇ ਦਿੰਦੇ ਆਂਗੇ, ਸਾਨੂੰ ਕੋਈ ਮੀਟਿੰਗ ਮਤਲਬ ਮੀਟਿੰਗ ਦਾ ਲਾਰਾ ਦੇ ਦਿੰਦੇ ਆਗੇ, ਮੀਟਿੰਗ ਕੋਈ ਨਹੀਂ ਕਰਦੇ ਹੈਗੇ ਕਿ ਜੇ ਜਾਂਦੇ ਵੀ ਉਹ ਮੀਟਿੰਗ ਕਰਦੇ ਆਗੇ ਕੈਨਸਲ ਕਰ ਦਿੰਦੇ ਆ ਹਰ ਵਾਰੀ ਮੀਟਿੰਗ। ਠੀਕ ਹੈ, ਤੁਹਾਡੀ ਐਜੂਕੇਸ਼ਨ ਕੀ ਹੈ ਤੇ ਕਿਹੜੀ ਨੌਕਰੀ ਲਈ ਤੁਸੀਂ ਚਾਹੁੰਦੇ ਹੋ? ਮੈਂ ਸਰ BA ਕਰਕੇ B.Ed ਕੀਤੀ ਹੋਈ ਹੈਗੀ। ਉਸ ਤੋਂ ਬਾਅਦ ਮੇਰਾ ਟੈਟ ਵੀ ਕਲੀਅਰ ਹੈਗਾਗਾ। ਹੁਣ ਮੈਂ ਮਾਸਟਰ ਕੇਡਰ ਦੀ ਤਿਆਰੀ ਕਰ ਰਹੀ ਹਾਂਗੀ। ਪਰ ਪਿਛਲੇ ਲਗਭਗ 3.5 ਸਾਲ ਤੋਂ ਇਹਨਾਂ ਨੇ ਸਾਨੂੰ ਕੋਈ ਪੋਸਟਾਂ ਨਹੀਂ ਦਿੱਤੀਆਂ ਗਾ। ਜਦੋਂ ਇਹਨਾਂ ਦੀ ਸਰਕਾਰ ਆਉਣੀ ਸੀ ਮਤਲਬ ਚੋਣਾਂ ਵੇਲੇ, ਉਦੋਂ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਮਤਲਬ ਹਰ ਸਾਲ ਭਰਤੀ ਜਾਰੀ ਕਰਿਆ ਕਰਾਂਗੇ। ਪਰ ਇਹ ਮਤਲਬ ਹਰ ਸਾਲ ਤਾਂ ਜਾਰੀ ਕਰਨੀ ਦੂਰ ਦੀ ਗੱਲ ਆ ਤੇ 3-4 ਸਾਲਾਂ ਬਾਅਦ ਵੀ ਮਤਲਬ ਉਹ ਨਹੀਂ ਕਰ ਰਹੇ ਕਿ ਪੋਸਟਾਂ ਨਹੀਂ ਦੇ ਰਹੇ। ਜਿਹੜੀਆਂ ਦਿੱਤੀਆਂ ਸੀ ਪੋਸਟਾਂ ਲੈਕਚਰ ਕੇਡਰ ਦੀਆਂ ਉਹ ਵੀ ਇਹਨਾਂ ਨੇ ਰੱਦ ਕਰਤੀਆਂ ਸੀਗੀਆਂ। ਤੇ ਫਿਰ ਜਿਹੜਾ ਸਰਕਾਰ ਨੇ ਏਡੇ ਪੋਸਟਰ ਲਾਏ ਹੋਏ ਨੇ, ਇੱਥੇ ਦੇਖ ਰਹੇ ਆ ਕਿ ਅਸੀਂ ਤਰੱਕੀ ਕੀਤੀ, ਡਿਵੈਲਪਮੈਂਟ ਦੇ ਆਧਾਰ ਤੇ ਅਸੀਂ ਆਏ ਸੀ ਤੇ ਡਿਵੈਲਪਮੈਂਟ ਕਰ ਰਹੇ ਆ, ਉਹ ਸਾਰੇ ਸ਼ਗੂਫੇ ਨੇ? ਫਿਰ ਸਰ ਮੈਨੂੰ ਤਾਂ ਦਿਖਾਵਾ ਹੀ ਲੱਗਦਾਗਾ ਸਰ, ਜਦੋਂ ਸਾਡੇ ਸਾਹਮਣੇ ਕੁਝ ਨਹੀਂ ਹੁੰਦਾ। ਮੇਰੇ ਪਿੰਡ ਜਿਹੜਾ ਸਕੂਲ ਬਣਿਆ ਹੋਇਆ ਉੱਥੇ ਮਤਲਬ ਜਿਹੜੇ ਪਹਿਲਾਂ ਤੋਂ ਬਣੀ ਹੋਈ ਇਮਾਰਤ ਸੀ ਉਹਦਾ ਜਾ ਕੇ ਉਦਘਾਟਨ ਕਰ ਰਹੇ ਆ। ਇਹ ਥਾਂ ਜਾ ਕੇ ਇਹ ਗੱਲਾਂ ਹੋ ਰਹੀਆਂ ਸਰ, ਜਿਹੜੀਆਂ ਪਹਿਲਾਂ ਤੋਂ ਬਣੀਆਂ ਚੀਜ਼ਾਂ ਉਹਨਾਂ ਦਾ ਉਦਘਾਟਨ ਕਰ ਰਹੇ ਆ ਤੇ ਉਹਨਾਂ ਨੂੰ ਮਤਲਬ ਕਹਿ ਰਹੇ ਆ ਅਸੀਂ ਬਣਵਾਇਆ, ਹਾਲਾਂਕਿ ਉਹ ਪਿਛਲੀਆਂ ਸਰਕਾਰਾਂ ਦੇ ਬਣਾਏ ਹੋਏ ਆ। ਜਦੋਂ ਮੁੱਖ ਮੰਤਰੀ ਸਾਹਿਬ ਨੂੰ ਬੋਲਦੇ ਸੁਣਦੇ ਹੋ, ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੁੰਦੇ ਨੇ ਕਿਤੇ ਵੀ ਜਾ ਕੇ, ਤਾਂ ਉਹ ਗੱਲਾਂ 'ਚ ਤੇ ਅਸਲ ਸਿਚੁਏਸ਼ਨ 'ਚ ਕਿੰਨਾ ਕੁ ਫਰਕ ਮੰਨਦੇ ਹੋ? ਮੈਂ ਜ਼ਮੀਨ ਅਸਮਾਨ ਦਾ ਫਰਕ ਮੰਨਦੀ ਹਾਂ ਸਰ। ਉਹ ਸਿਰਫ ਕਹਿਣ ਵਾਲੀ ਆ, ਮਤਲਬ ਸ਼ੋਸ਼ੇਬਾਜ਼ੀ ਹੈਗੀ ਸਾਰੀ। ਉਹ ਕਹੀ ਤਾਂ ਬਹੁਤ ਕੁਝ ਜਾਂਦੇ ਆ ਪਰ ਕਰਦੇ ਕੁਝ ਵੀ ਨਹੀਂ ਹੈਗੇ। ਜਦੋਂ ਆਪਾਂ ਮਤਲਬ ਲੋਕਾਂ ਦੀ ਸੱਚਾਈ ਦੇ ਵਿੱਚ ਆਉਣੇ ਆ ਨਾ, ਧਰਤੀ ਤੇ ਮਤਲਬ ਆਮ ਲੋਕਾਂ 'ਚ ਵਿਚਰਦੇ, ਉਦੋਂ ਪਤਾ ਲੱਗਦਾ ਹੁੰਦਾ। ਤੁਸੀਂ ਹੁਣ ਬਠਿੰਡਾ ਤੋਂ ਚੱਲ ਕੇ ਆਏ ਹੋ, ਸਭ ਤੋਂ ਪਹਿਲਾਂ ਤਾਂ ਪਰਿਵਾਰ ਬਾਰੇ ਦੱਸੋ। ਪਰਿਵਾਰ ਸਹਿਯੋਗ ਕਰਦਾ ਜਦੋਂ ਇਦਾਂ ਆਉਣਾ ਪੈਂਦਾ? ਖਾਸ ਤੌਰ ਤੇ ਕੁੜੀਆਂ ਨੂੰ, ਜਿੰਨੀਆਂ ਕੁ ਕੁੜੀਆਂ ਦੇਖਦੇ ਆ ਉਹਨਾਂ ਨੂੰ ਖਾਸ ਤੌਰ ਤੇ ਸਾਡੇ ਸੱਭਿਆਚਾਰ 'ਚ ਹੀ ਹੈ ਵੀ ਇੱਕ ਪਾਬੰਦੀ ਜੀ ਲਾ ਕੇ ਰੱਖੀ ਜਾਂਦੀ ਹੈ। ਤੁਸੀਂ ਸੰਘਰਸ਼ ਕਰ ਰਹੇ ਹੋ ਹਲੇ ਨੌਕਰੀ ਲੱਭਣ ਲਈ, ਨੌਕਰੀ ਲੈਣ ਲਈ। ਇੱਥੇ ਜਿਹੜੇ ਨੌਕਰੀ ਕਰ ਰਹੇ ਨੇ ਉਹ ਵੀ ਸੰਘਰਸ਼ ਕਰ ਰਹੇ ਨੇ। ਪਰਿਵਾਰਕ ਕਿੱਦਾਂ ਦਾ ਸਪੋਰਟ ਮਿਲਦੀ ਹੈ ਇਹ ਜ਼ਰੂਰ ਦੱਸੋ ਪਹਿਲਾਂ। ਪਰਿਵਾਰ ਵਾਲੇ ਸਰ ਬਸ ਇਹੀ ਕਹਿੰਦੇ ਆ ਕਿ ਵੀ ਇੰਨਾ ਟਾਈਮ ਹੋ ਗਿਆ ਤੁਹਾਨੂੰ ਪੜ੍ਹਾਈ ਜਾਂਦੇ ਆ, ਤੁਹਾਡੇ ਤੇ ਪੈਸੇ ਖਰਚ ਕਰੀ ਜਾਂਦੇ ਆ। ਦੇਖੋ ਨਾ, ਪਹਿਲਾਂ ਅਸੀਂ ਡਿਗਰੀਆਂ ਕਰਦੇ ਆ, ਫਿਰ ਗਾਂ ਕੋਰਸ ਕਰਦੇ ਆਂਗੇ, ਉਸ ਤੋਂ ਬਾਅਦ ਵੀ ਗਾਂ ਫਿਰ ਇਹ ਟੈਟ ਕਹਿੰਦੇ ਆ ਵੀ ਟੈਟ ਹੈ ਨਾ, ਫਿਰ ਉਹਦਾ ਕੋਈ ਪਤਾ ਨਹੀਂ ਹੈਗਾ ਕਦੋਂ ਆਊਗਾ ਕਦੋਂ ਨਹੀਂ। ਉਹਦੇ ਵਾਸਤੇ ਅਸੀਂ ਅਲੱਗ ਫੀਸਾਂ ਭਰਦੇ ਆਂਗੇ, ਫਿਰ ਅਸੀਂ ਮਾਸਟਰ ਕੇਡਰ ਦੀਆਂ ਫੀਸਾਂ ਭਰਦੇ ਆਂਗੇ ਤੇ ਭਰਤੀ ਇਹ ਪੂਰੀ ਕੱਢਦੇ ਨਹੀਂ ਹੈਗੇ। ਇਹ ਜਿਹੜੇ ਆ ਮੁਲਾਜ਼ਮ ਬੈਠੇ ਨੇ ਇਹ ਸਾਰੇ ਕੱਚੇ ਨੇ NHM ਦੇ।
ਇਹ ਨੌਕਰੀ ਲੈ ਕੇ ਵੀ ਇਹ ਬਿਲਕ ਰਹੇ ਨੇ, ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਪੱਕੀ ਨੌਕਰੀ ਮਿਲ ਜੂਗੀ? ਸਰ ਮਿਲਣੀ ਚਾਹੀਦੀ ਹੈਗੀ। ਜਦੋਂ ਅਸੀਂ ਇੰਨਾ ਸੰਘਰਸ਼ ਕੀਤਾ, ਇਹ ਸਰਕਾਰਾਂ ਸਾਨੂੰ ਮਤਲਬ ਭਰੋਸਾ ਦਿਵਾਉਂਦੀਆਂ ਵੀ ਤੁਸੀਂ ਪੜ੍ਹੋ। ਜਦੋਂ ਇਹ ਸਰਕਾਰਾਂ ਇਹ ਦਾਅਵੇ ਕਰਦੀਆਂ ਵੀ ਤੁਸੀਂ ਬਾਹਰ ਨਾ ਜਾਓ, ਪੰਜਾਬ 'ਚ ਰਹੋ, ਫਿਰ ਜੇ ਇਹਨਾਂ ਨੇ ਸਾਨੂੰ ਪੰਜਾਬ 'ਚ ਰੱਖਣਾਗਾ ਤਾਂ ਫਿਰ ਨੌਕਰੀਆਂ ਤਾਂ ਦੇਣੀਆਂ ਹੀ ਪੈਣਗੀਆਂ। ਅੱਛਾ, ਇੱਕ ਮਿਹਣਾ ਮਾਰਿਆ ਜਾਂਦਾ ਕਿ ਹੁਣ ਪੰਜਾਬ ਦੇ ਵਿੱਚੋਂ IPS IAS ਬਹੁਤੇ ਨਹੀਂ ਨਿਕਲਦੇ, ਬਹੁਤ ਘੱਟ ਗਿਣਤੀ ਹੁੰਦੀ ਹੈ ਐਡੇ ਸਾਰੇ ਪੰਜਾਬ ਚੋਂ। ਜਦੋਂ ਯੂਪੀ ਬਿਹਾਰ ਦੀ ਗੱਲ ਕਰਦੇ ਆ, ਉੱਥੇ ਕਹਿੰਦੇ ਵੀ ਲਿਵਿੰਗ ਇੰਡੈਕਸ ਬਹੁਤ ਥੱਲੇ ਹੈ, ਬਹੁਤ ਤਰਾਸਦੀ ਹੈ ਉਹਨਾਂ ਦੇ ਲੋਕਾਂ ਦੀ ਕਿ ਬਹੁਤ ਘੱਟ ਸਰੋਤਾਂ ਨਾਲ ਉਹ ਜੀਵਨ ਕੱਢ ਰਹੇ ਨੇ, ਫਿਰ ਵੀ ਬਹੁਤ ਸਾਰੇ ਉੱਥੋਂ ਨਿਕਲ ਰਹੇ ਨੇ। ਤੁਹਾਨੂੰ ਲੱਗਦਾ ਕਿ ਇਸ ਸਰਕਾਰ ਦੀ ਵੀ ਕੋਈ ਗਲਤੀ ਹੈ ਕਿ ਉਹ ਪਲੇਟਫਾਰਮ ਨਹੀਂ ਪ੍ਰੋਵਾਈਡ ਕਰਾ ਰਹੀ ਬੱਚਿਆਂ ਨੂੰ ਕਿ ਉਹ IPS IAS ਦੇ ਪੇਪਰ ਦੇ ਕੇ ਇੰਨਾ ਵੱਡੀਆਂ ਪੋਸਟਾਂ ਤੇ ਪਹੁੰਚ ਸਕਣ? ਸਰ ਸਰਕਾਰ ਦੀ ਗਲਤੀ ਹੋਈ, ਆਪਾਂ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਗਾਈਡ ਹੀ ਨਹੀਂ ਕਰਦੇਗੇ। ਮਤਲਬ ਅੱਜ ਤੱਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਪੜ੍ਹਦੇ ਚਾਹੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ, ਜਿੱਥੇ ਵੀ ਪੜ੍ਹਦੇ ਆ, ਕਦੇ ਵੀ ਆਪਣੇ ਬੱਚਿਆਂ ਨੂੰ ਕਿਹਾ ਗਿਆ ਕਿ ਵੀ ਤੁਸੀਂ ਗ੍ਰੈਜੂਏਸ਼ਨ ਕਰਕੇ ਆਹ ਕਰ ਸਕਦੇ ਹੋ, ਆਹ ਕਰ ਸਕਦੇ ਹੋ। ਕੋਈ ਜਾਣਕਾਰੀ ਤਾਂ ਦਿੱਤੀ ਨਹੀਂ ਜਾਂਦੀ, ਸਿਰਫ ਆਪਾਂ ਨੂੰ ਐਵੇਂ ਕਿਹਾ ਜਾਂਦਾ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ, ਆਇਲਸ ਕਰ ਲਓ ਉਸ ਤੋਂ ਬਾਅਦ। ਹਾਂਜੀ, ਜਾਣਕਾਰੀ ਦੇਣਗੇ ਤਾਂ ਹੀ ਬੱਚੇ ਕੁਝ ਕਰਨਗੇ ਨਾ। ਐਵੇਂ ਥੋੜੀ ਹੁੰਦਾਗਾ ਵੀ ਠੀਕ ਹੈ ਬੱਚਾ ਉੱਠ ਖੜਿਆ, ਉਹ ਬਿਨਾਂ ਜਾਣਕਾਰੀ ਤੋਂ ਸ਼ੁਰੂ ਤੋਂ ਪ੍ਰੈਪਰੇਸ਼ਨ ਕਰਨੀ ਪੈਂਦੀ ਹੈ ਹਰ ਇੱਕ ਚੀਜ਼ ਦੀ। ਜੀ ਮੈਨੇ, ਤੁਸੀਂ ਕਿੱਥੋਂ ਆਏ? ਮੈਂ ਵੀ ਬਠਿੰਡਾ ਤੋਂ ਹੀ ਹਾਂ ਸਰ। ਕਿੱਥੋਂ? ਬਠਿੰਡਾ ਤੋਂ ਆਉਣਾ। ਬਠਿੰਡਾ ਤੋਂ। ਤੁਸੀਂ ਕਿਹਦੇ ਲਈ ਸੰਘਰਸ਼ ਕਰ ਰਹੇ? ਮੈਂ ਮਾਸਟਰ ਕੇਡਰ ਲਈ ਕਰ ਰਹੀ ਹਾਂ ਸਰ। ਠੀਕ ਹੈ। ਹਾਂਜੀ, ਮੈਂ ਹਿੰਦੀ ਮਾਸਟਰ ਕੇਡਰ ਦੀ ਤਿਆਰੀ ਕਰ ਰਹੀ ਹਾਂ। ਸੋ ਅਸੀਂ ਵੀ ਚਾਹੁੰਦੇ ਹਾਂ ਕਿ ਬਹੁਤ ਸਟੂਡੈਂਟ ਇੱਥੇ ਆਏ ਹੋਏ ਨੇ ਵੀ ਆਪਦੇ ਹੱਕਾਂ ਲਈ ਆਏ ਨੇ, ਕੋਈ ਕਿਸੇ ਨਾਲ ਧੱਕਾ ਨਹੀਂ ਕਰ ਰਹੇ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਾਡੇ ਹੱਕ ਮਿਲਣ। ਤਾਂ ਤੁਸੀਂ ਕਿਸੇ ਨਾਲ ਨਹੀਂ ਕਰ ਰਹੇ, ਪਰ ਸਰਕਾਰ ਨੇ ਜਾਂ ਪੁਲਿਸ ਨੇ ਕੀਤਾ ਤੁਹਾਡੇ ਨਾਲ? ਬਿਲਕੁਲ ਕਰ ਰਹੀ ਹੈ ਸਰ। ਇੱਥੇ ਸਟੂਡੈਂਟਸ ਨਾਲ ਬਹੁਤ ਧੱਕਾ ਹੋ ਰਿਹਾ। ਸਰ ਕੁੜੀਆਂ ਦੀ ਮਤਲਬ ਚੁੰਨੀਆਂ ਲਾਈਆਂ ਜਾ ਰਹੀਆਂ। ਅੱਜ ਮੇਰੇ ਹੱਥ 'ਚ ਸੀਗੀ 2 ਕੁੜੀਆਂ ਦੀ ਚੁੰਨੀ, ਮਤਲਬ ਕੁੜੀਆਂ ਦੀ ਮਤਲਬ ਐਵੇਂ ਬੰਦੇ ਹਨਾ, ਮਤਲਬ ਐਵੇਂ ਟੱਚ ਕਰ ਰਹੇ ਹੈਗੇ। ਮੈਨਸ ਦਾ ਤਾਂ ਕੋਈ ਕੰਮ ਹੀ ਨਹੀਂ ਹੁੰਦਾਗਾ ਜਦੋਂ ਲੇਡੀ ਪੁਲਿਸ ਹੈਗੀ ਹੈਗੀ। ਹਾਂਜੀ, ਵੀ ਮਤਲਬ ਉਹਨਾਂ ਨੂੰ ਉਹ ਕਰ ਰਹੇ ਆ, ਕਿਸੇ ਪਿੱਛੇ ਧੱਕਾ ਮਾਰ ਰਹੇ ਆ, ਉਹਨਾਂ ਨੂੰ ਐਵੇਂ ਧੱਕੇ ਮਾਰ ਮਾਰ ਕੇ ਕਹਿ ਰਹੇ ਆ ਵੀ ਤੁਸੀਂ ਪਿੱਛੇ ਹਟੋ, ਤੁਸੀਂ ਪਿੱਛੇ ਹਟੋ। ਪਰ ਇਹ ਸਰਕਾਰ ਤਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਕੀ ਧਮਕੀ ਦਿੰਦੇ ਨੇ? ਸਾਨੂੰ ਕਹਿ ਰਹੇ ਆ ਵੀ ਅਸੀਂ ਤੁਹਾਨੂੰ ਅਰੈਸਟ ਕਰ ਲਾਂਗੇ। ਇਹ ਪੁਲਿਸ ਮੁਲਾਜ਼ਮ ਹਾਂਜੀ, ਇਹ ਧਮਕੀਆਂ ਦੇਣ ਲਈ ਪਾਲੇ ਹੋਏ ਨੇ। ਇਹ ਪੁਲਿਸ ਮੁਲਾਜ਼ਮ ਪ੍ਰਤੀ 1000 ਵਿਅਕਤੀ ਪੰਜਾਬ 'ਚ ਪੁਲਿਸ ਦੀ ਗਿਣਤੀ ਸਭ ਤੋਂ ਵੱਧ ਹੈ। ਕਿ ਧਮਕੀਆਂ ਦੇਣ ਨੂੰ, ਧੀਆਂ ਭੈਣਾਂ ਨੂੰ ਜਦੋਂ ਆਪਣਾ ਹੱਕ ਮੰਗਣ ਲਈ ਆਉਂਦੀਆਂ ਨੇ ਤਾਂ ਧਮਕੀਆਂ ਦੇਣ ਨੂੰ ਪੁਲਿਸ ਭਰਤੀ ਕੀਤੀ ਹੋਈ ਹੈ। ਸੋ ਇੱਧਰ ਭੈਣ ਤੋਂ ਚੱਲਦੇ ਆ। ਭੈਣੇ, ਜਿੱਦਾਂ ਦੱਸਿਆ ਚੁੰਨੀਆਂ ਲਾਈਆਂ ਜਾ ਰਹੀਆਂ ਨੇ, ਇਹ ਉਹ ਪਾਰਟੀ ਹੈ ਜਿਹੜੀ ਨਿਕਲੀ ਹੀ ਧਰਨੇ ਦੇ ਵਿੱਚੋਂ ਸੀ, ਹੈਨਾ, ਤੇ ਹੁਣ ਇਹਨਾਂ ਨੂੰ ਧਰਨਿਆਂ ਤੋਂ ਡਰ ਲੱਗਦਾ ਹੈ। ਤਾਂ ਕੀ ਲੱਗਦਾ ਆਉਣ ਵਾਲੇ ਸਮੇਂ ਦੀ ਸਥਿਤੀ ਇਹਨਾਂ ਦੀ ਕਿਵੇਂ ਦੀ ਦੇਖਦੇ ਹੋ 2027 ਦੇ ਵਿੱਚ? ਸਥਿਤੀ ਤਾਂ ਸਰ ਦੇਖੋ, ਫਿਊਚਰ ਤਾਂ ਸਾਨੂੰ ਪ੍ਰੈਜ਼ੈਂਟ 'ਚ ਹੀ ਦਿਖ ਰਿਹਾ ਵੀ ਇਹਨਾਂ ਦਾ ਫਿਊਚਰ ਕੀ ਹੋਊਗਾ। ਬੱਚੇ ਕਲਪੀ ਜਾਂਦੇ, ਇੱਥੇ ਇੰਨੀ ਗਰਮੀ ਆ, ਆਪਦੇ ਹੱਕ ਲੈ ਰਹੇ ਨੇ, ਠੀਕ ਹੈ, ਪਰ ਫਿਰ ਵੀ ਪੁਲਿਸ ਮੁਲਾਜ਼ਮ ਉਹਨਾਂ ਨਾਲ ਧੱਕਾ ਦੇ ਕਰ ਰਹੇ ਨੇ, ਠੀਕ ਹੈ। ਕਿਸੇ ਪ੍ਰਕਾਰ ਦਾ ਕਿਸੇ ਨੂੰ ਕੋਈ ਹੱਕ ਹੀ ਨਹੀਂ ਮਿਲ ਰਿਹਾ। ਅੱਛਾ, ਤੁਹਾਡੇ ਜਥੇਬੰਦੀ ਦੀ ਮੀਟਿੰਗ ਲਈ ਕੋਈ ਗੱਲ ਹੋਈ? ਮੀਟਿੰਗ ਲਈ ਕਿਹਾ ਉਹਨਾਂ ਨੇ ਕੁਝ? ਨਹੀਂ ਸਰ, ਹਜੇ ਤੱਕ ਕੁਝ ਨਹੀਂ ਕਿਹਾ ਹੈਗਾ। ਇੱਥੇ ਬਿਠਾ ਕੇ ਹੀ ਰੱਖਿਆ। ਹਾਂਜੀ ਕੀ ਲੱਗਦਾ ਇਹ ਮੀਟਿੰਗ ਦੇਣ ਦੇ ਰੌਂਚ ਹੈਗੇ ਨੇ ਜਾਂ ਫਿਰ ਸਿਰਫ ਟਾਈਮ ਵੇਸਟ ਕਰ? ਸਰ ਮੀਟਿੰਗ ਤਾਂ ਇਹ ਦੇ ਦੇਣਗੇ। ਗੱਲ ਤਾਂ ਐਵੇਂ ਹੈ ਨਾ ਵੀ ਕੋਈ ਫੈਸਲਾ ਵੀ ਕਰਨ, ਮਤਲਬ ਵੀ ਸਾਨੂੰ ਕੋਈ ਭਰੋਸਾ ਵੀ ਦਿਵਾਉਣ, ਠੀਕ ਹੈ, ਵੀ ਅਸੀਂ ਤੁਹਾਡੀਆਂ ਸ਼ਰਤਾਂ ਮੰਨਾਂਗੇ, ਤੁਹਾਡੀਆਂ ਜਿਹੜੀਆਂ ਵੀ ਮਤਲਬ ਮੰਗਾਂ ਹੈਗੀਆਂ ਉਹਨਾਂ ਨੂੰ ਮੰਨਾਂਗੇ, ਜਾਂ ਫਿਰ ਵੀ ਮਤਲਬ ਅਸੀਂ ਮਾਸਟਰ ਕੇਡਰ ਦੀ ਭਰਤੀ ਜਾਰੀ ਕਰਾਂਗੇ, 55% ਰੱਦ ਕਰਾਂਗੇ, ਜਾਂ ਹੋਰ ਵੀ ਜਿਹੜੀਆਂ ਉਮਰ ਹੱਦ ਦੇਖ ਲਓ ਸਰ, ਹਨਾ, ਵੀ ਮਤਲਬ ਜਦੋਂ 5-5 ਸਾਲਾਂ ਬਾਅਦ 3-3 4-4 ਸਾਲਾਂ ਬਾਅਦ ਭਰਤੀ ਆਊਗੀ, ਜਿਹੜੇ ਇੰਨੇ 4 ਸਾਲਾਂ ਦੇ ਵਿੱਚ ਲੋਕ ਹੈਗੇ ਉਹ ਤਾਂ ਫਿਰ ਉਮਰ ਉਹਨਾਂ ਦੀ ਟੱਪੂਗੀ ਨਾ। ਉਹਨਾਂ ਨੂੰ ਇਹ ਵੀ ਇੱਕ ਤਰੀਕਾ ਹੈ ਅਸਲ 'ਚ, ਇਹ ਵੀ ਸਾਨੂੰ ਸਮਝਣ ਦੀ ਲੋੜ ਹੈ। ਇਹ ਵੀ ਉਹਨਾਂ ਬੰਦਿਆਂ ਦੀ ਉਮਰ ਹੱਦ ਟਪਾ ਕੇ ਉਹਨਾਂ ਨੂੰ ਲਾਂਭੇ ਕਰਨ ਦਾ ਇੱਕ ਤਰੀਕਾ ਹੈ। ਇੱਥੇ ਵੀ ਮੈਂ ਤੁਹਾਡੇ ਸਾਥੀ ਦੇਖ ਰਿਹਾ ਜਿਨ੍ਹਾਂ ਦੀਆਂ ਦਾੜੀਆਂ ਵਿਚਾਰਿਆਂ ਦੀਆਂ ਚਿੱਟੀਆਂ ਹੋਈਆਂ ਨੇ, ਉਹ ਸੰਘਰਸ਼ ਦੇ ਵਿੱਚ ਨੇ। ਇਹ ਸਥਿਤੀ ਹੈ। ਤੁਸੀਂ ਭੈਣੇ ਕਿਸ ਜਥੇਬੰਦੀ ਨਾਲੋਂ ਤੇ ਕਿਸ ਦੇ ਲਈ ਸੰਘਰਸ਼ ਕਰਦੇ? ਸਰ ਮੈਂ ਮਾਸਟਰ ਕੇਡਰ ਸਾਂਝੇ ਮੋਰਚੇ ਵੱਲੋਂ ਹੀ ਹਾਂ, ਬੇਰੁਜ਼ਗਾਰੀ ਨੇ। ਮੈਂ ਕੋਟਕਪੂਰੇ ਤੋਂ ਆਈ ਹਾਂ। ਸਾਡਾ ਵੀ ਇਹੀ ਹੈ ਕਿ ਮਤਲਬ ਕਿ ਮਾਸਟਰ ਕੇਡਰ ਦੀ ਭਰਤੀ ਕੱਢੀ ਜਾਵੇ, ਕਿਉਂਕਿ ਮੈਂ ਇੱਕ ਮਤਲਬ ਕਿ ਬਹੁਤ ਹੀ ਲੋਅਰ ਫੈਮਿਲੀ ਤੋਂ ਬਿਲੋਂਗ ਕਰਦੀ ਹੈਗੀ ਹਾਂ, ਤੇ ਮੇਰੇ ਪੇਰੈਂਟਸ ਨੂੰ ਮੇਰੇ ਤੋਂ ਬਹੁਤ ਸਾਰੀਆਂ ਉਮੀਦਾਂ ਹੈ, ਤੇ ਉਸ ਉਮੀਦ ਨੂੰ ਹੀ ਕਾਇਮ ਰੱਖਣ ਲਈ ਮੈਂ ਇੱਥੇ ਆਈ ਹੈਗੀ ਹਾਂ। ਕਿ ਸਰਕਾਰ ਨੂੰ ਇਹ ਬੇਨਤੀ ਆ ਵੀ ਹੁਣ ਸਾਡੀਆਂ ਜਿਹੜੀਆਂ ਉਮੀਦਾਂ ਸੀ ਤੁਹਾਡੇ ਤੱਕ ਲੈ ਕੇ ਆਏ ਹੈਗੇ ਆ, ਵੀ ਉਹਨਾਂ ਨੂੰ ਪੂਰੀਆਂ ਕੀਤੀਆਂ ਜਾਣ। ਕਿ ਤੁਹਾਨੂੰ ਵੀ ਸਾਡੇ ਤੋਂ ਇਹ ਉਮੀਦਾਂ ਸੀਗੀਆਂ ਵੀ ਜਦੋਂ ਤੁਸੀਂ ਆਏ ਵਾਰ ਹਾਰਦੇ ਸੀਗੇ ਵੀ ਕਿਤੇ ਸਾਡਾ ਵੀ ਦਿਨ ਆਊਗਾ, ਤੇ ਹੁਣ ਅਸੀਂ ਤੁਹਾਡੇ ਤੋਂ ਵੀ ਇਹੀ ਉਮੀਦ ਕਰਦੇ ਆ ਵੀ ਸਾਡਾ ਵੀ ਦਿਨ ਆਊਗਾ। ਤੇ ਇਹ ਮਤਲਬ ਕਿ ਸਾਡੀ ਮੰਗ ਹੈਗੀ ਆ ਵੀ ਮਾਸਟਰ ਕੇਡਰ ਦੀ ਭਰਤੀ ਆ ਜਿਹੜੀ ਜਲਦ ਤੋਂ ਜਲਦ ਕੱਢੀ ਜਾਵੇ। ਜਦੋਂ ਤੁਸੀਂ ਆਪਣੇ ਸਾਥੀਆਂ ਨੂੰ ਦੇਖਦੇ ਹੋ, ਤੁਸੀਂ ਦੱਸਿਆ ਕਿ ਮੈਂ ਲੋਅਰ ਇਕਨੋਮਿਕਲ ਬੈਕਗ੍ਰਾਉਂਡ ਤੋਂ ਆਉਂਦੀ ਹਾਂ, ਤੁਹਾਡੇ ਸਾਥੀਆਂ ਦੇ ਚਿੱਟੀਆਂ ਦਾੜੀਆਂ ਆ ਗਈਆਂ ਨੇ, ਤੁਸੀਂ ਹਲੇ ਯੰਗ ਏਜ ਦੇ ਵਿੱਚੋਂ। ਕੀ ਲੱਗਦਾ ਕਿ ਉਹਨਾਂ ਦੇ ਹਾਲਾਤ ਦੇਖ ਕੇ ਤੁਹਾਨੂੰ ਕੀ ਲੱਗਦਾ ਸਾਨੂੰ ਕਿੰਨਾ ਸਮਾਂ ਹੋਰ ਲੱਗ ਸਕਦਾ ਸੰਘਰਸ਼ ਕਰਦੇ?
ਹੁਣ ਜੇ ਐਦਾਂ ਹੀ ਰਿਹਾ ਤਾਂ ਹੁਣ ਸਾਨੂੰ ਵੀ ਐਂ ਲੱਗਦਾ ਵੀ ਸਾਡੇ ਵੀ ਵਾਲ ਚਿੱਟੇ ਹੀ ਹੋਣਗੇ। ਫਿਰ ਇਹ ਉਮੀਦਾਂ ਜੇ ਹੁਣ ਐਂ ਹੀ ਧਰਨੇ ਲੱਗਦੇ ਰਹੇ ਤੇ ਫਿਰ ਹੁਣ ਅਸੀਂ ਇਹੋ ਜੀ ਸਰਕਾਰ ਨੂੰ ਕੀ ਉਮੀਦ ਰੱਖ ਸਕਦੇ ਇਹੋ ਜੀ ਸਰਕਾਰ ਤੋਂ? ਵੀ ਅਸੀਂ ਇਹਨਾਂ ਨੂੰ ਵੋਟਾਂ ਦਿੱਤੀਆਂ ਕਾਹਦੇ ਵਾਸਤੇ ਦਿੱਤੀਆਂ ਹੈਗੀਆਂ? ਉਹ ਤਾਂ ਕਹਿ ਦਿੰਦੇ ਆ ਵੀ ਅਸੀਂ ਆਈਲੈਟ ਸੈਂਟਰ ਬੰਦ ਕਰਵਾ ਦੇਣੇ ਹੈਗੇ ਆ, ਤੇ ਕੀ ਹੁਣ ਸਾਡੇ ਕੋਲ ਹੋਰ ਕੋਈ ਚਾਰਾ ਹੈਗਾ? ਕੀ ਕਰੀਏ ਅਸੀਂ? ਇੰਨੇ ਸਾਡੇ ਮਾਪਿਆਂ ਕੋਲ ਪੈਸੇ ਵੀ ਹੈ ਨਹੀਂ ਵੀ ਅਸੀਂ ਬਾਹਰ ਜਾ ਸਕੀਏ, ਤੇ ਅਸੀਂ ਬੇਰੁਜ਼ਗਾਰੀ 'ਚ ਹੀ ਮਰਾਂਗੇ, ਹੋਰ ਕੀ ਕਰਾਂਗੇ? ਅੱਛਾ, ਮਾਪੇ ਜਿੱਦਾਂ ਤੁਸੀਂ ਦੱਸਿਆ ਕਿ ਕਿਹੋ ਜੀ ਸਥਿਤੀ ਹੈ ਪਰਿਵਾਰ ਦੀ, ਮਾਪੇ ਸਪੋਰਟ ਕਰਦੇ ਨੇ? ਮਾਪੇ ਕਹਿੰਦੇ ਨੇ ਕਿ ਇਹਨਾਂ ਸੰਘਰਸ਼ਾਂ ਦਾ ਹਿੱਸਾ ਬਣੋ, ਜਾਂ ਫਿਰ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਸੰਘਰਸ਼ ਕਰਨ ਦੇ ਲਈ ਜਾਣਾ ਹੈ ਤਾਂ ਫਿਰ ਉਹਨਾਂ ਦਾ ਵਤੀਰਾ ਕੀ ਹੁੰਦਾ, ਕੀ ਕਹਿੰਦੇ ਨੇ? ਉਹ ਇਹੀ ਕਹਿੰਦੇ ਵੀ ਕੋਈ ਨਾ, ਤੁਸੀਂ ਵੀ ਹੁਣ ਸਾਰੇ ਤੁਹਾਡੇ ਨਾਲ ਦੀ ਆ ਭੈਣ ਭਰਾ, ਵੀ ਕੋਈ ਨਾ। ਭੇਜਣ ਤੋਂ ਸਾਡੇ ਪੇਰੈਂਟਸ ਭੇਜਣ ਤੋਂ ਡਰਦੇ ਨੇ ਵੀ ਜਿਹੜੇ ਇਹਨਾਂ ਨੇ ਗੁੰਡੇ ਪਾਲੇ ਹੋਏ ਨੇ, ਕਿਤੇ ਉਹ ਸਾਡੀ ਧੀ ਨੂੰ ਮਤਲਬ ਸਾਡੀ ਕੁੜੀ ਦੇ ਬੱਚੇ ਨੂੰ ਬਾਹਰ ਨਿਕਲਣ ਦੀ ਅੱਗੇ ਪਰਮਿਸ਼ਨ ਨਹੀਂ ਹੈਗੀ। ਜਿਹੜੇ ਇਹਨਾਂ ਨੇ ਗੁੰਡੇ ਪਾਲ ਕੇ ਰੱਖੇ ਹੋਏ ਨੇ ਤੇ ਗੁੰਡੇ ਭੇਜੇ ਹੋਏ ਨੇ ਵੀ ਸਾਡੀਆਂ ਬੱਚੀਆਂ ਨੂੰ ਕਿਤੇ ਹੱਥ ਨਾ ਪਾ ਲੈਣ। ਉਹ ਅਨਪੜ੍ਹਾਂ ਦੀ ਸਰਕਾਰ ਹੈ, ਭੰਡਾਂ ਦੀ ਸਰਕਾਰ ਆ। ਇਹਨਾਂ ਨੇ ਪੋਸਟਾਂ ਦੇ ਕੇ ਕੀ ਕਰਨੀਆਂ? ਇਹਨਾਂ ਨੂੰ ਇਸ ਤਰੀਕੇ ਨਾਲ ਲੱਗਦਾ ਕਿ ਅਸੀਂ ਅਗਰ ਪੋਸਟਾਂ ਦੇ ਦਿੱਤੀਆਂ ਤਾਂ ਬੱਚੇ ਸਾਡੇ ਤੋਂ ਹੱਕ ਮੰਗਣਗੇ, ਸਾਡੇ ਤੋਂ ਹਿਸਾਬ ਕਿਤਾਬ ਮੰਗਣਗੇ, ਇਸ ਕਰਕੇ ਸਾਨੂੰ ਪੋਸਟਾਂ ਨਹੀਂ ਦੇ ਰਹੇ ਹੈਗੇ। ਇਹ ਭੰਡਾਂ ਨੇ, ਦੋਗਲਿਆਂ ਨੇ ਸਾਨੂੰ ਪੋਸਟਾਂ ਅੱਜ ਤੱਕ ਨਾ ਦਿੱਤੀਆਂ ਨਾ ਦੇਣੀਆਂ ਨੇ। ਇੱਕ ਪਾਸੇ ਤਾਂ ਇਹ ਸਰਕਾਰ ਕਹਿੰਦੀ ਸੀ ਕਿ ਗੋਰੇ ਇੱਥੇ ਲਿਆਉਣੇ ਨੇ ਕੰਮ ਕਰਨ ਦੇ ਲਈ, ਬੇਸ਼ੱਕ ਜੁਮਲਾ ਸੀ, 1 ਮਿੰਟ ਲਈ ਮੰਨ ਲਈਏ, ਇੱਕ ਮੁੱਖ ਮੰਤਰੀ ਦੇ ਮੂੰਹ ਤੋਂ ਇਹ ਚੀਜ਼ਾਂ ਸ਼ੋਭਾ ਦਿੰਦੀਆਂ ਨੇ। ਉਹ ਕਹਿ ਤਾਂ ਦਿੱਤਾ, ਸਾਰੇ ਬੰਦਿਆਂ ਨੇ ਉਹ ਗੱਲ ਵੀ ਬਣਾ ਲਈ ਵੀ ਗੋਰੇ ਆਉਣਗੇ, ਗੋਰੇ ਆਉਣਗੇ, ਪਰ ਕੀ ਲੱਗਦਾ ਜੋ ਹਾਲਤ ਆਪਣੇ ਨੌਜਵਾਨਾਂ ਦੀ ਹੈ, ਸਾਡੀ ਹੈ, ਤੁਹਾਡੀ ਹੈ, ਇਹ ਇਸ ਹਿਸਾਬ ਨਾਲ ਅਸੀਂ ਉਹਨਾਂ ਜੁਮਲਿਆਂ ਨੂੰ ਕਿੱਥੇ ਤੋਲਦੇ ਹੋ ਫਿਰ ਜਿਹੜੇ ਸ਼ੁਰੂ ਚ ਕੀਤੇ ਸੀ ਇਹਨਾਂ ਨੇ? ਮੈਂ ਤੁਹਾਡੀ ਗੋਰੇ ਵਾਲੀ ਗੱਲ ਤੇ ਵੈਸੇ ਹਾਸਾ ਆ ਰਿਹਾ। ਤੁਸੀਂ ਗੋਰੇ ਛੱਡੋ, ਅਸੀਂ ਕਾਲੇ ਵੀ ਭੱਜਣ ਨੂੰ ਤਿਆਰ ਆ ਇੱਥੋਂ, ਅਸੀਂ ਵੀ ਭੱਜਣ ਨੂੰ ਤਿਆਰ ਆ ਇੱਥੋਂ। ਇਹ ਕਹਿੰਦੇ ਅਸੀਂ ਅਰੈਸਟ ਕਰਾਂਗੇ, ਲੈ ਮੈਂ ਖੜੀ ਆ, ਮੇਰੇ ਇਹਨਾਂ ਨੂੰ ਹੱਥ ਖੜੀ ਪਹਿਲਾਂ ਲਾਉਣ, ਮੈਂ ਜਾਣ ਨੂੰ ਤਿਆਰ ਆ। ਅਸੀਂ ਆਪਦਾ ਬਿਜ਼ਨਸ ਕੀਤਾ ਹੋਇਆ ਸ਼ੁਰੂ, ਅਸੀਂ ਆਪਦੇ ਬਿਜ਼ਨਸ ਤੋਂ ਰੋਟੀ ਖਾ ਲਾਂਗੇ। ਇਹ ਸਰਕਾਰ ਨੂੰ ਅਸੀਂ ਆਪਦੇ ਲਾਹਨਤ ਪਾਉਂਦੇ ਆ, ਥੱਪੜ ਮਾਰਦੇ ਆ ਮੂੰਹ ਤੇ ਅਸੀਂ ਸਾਰੇ ਵੀ ਅਸੀਂ ਇਹਨਾਂ ਦੇ ਪਿੱਛੇ ਅਸੀਂ ਵੋਟਾਂ ਪਾਈਆਂ, ਇਹਨਾਂ ਦੇ ਕਰਕੇ ਅਸੀਂ ਘਰਦਿਆਂ ਨਾਲ ਲੜੇ, ਅਸੀਂ ਲੋਕਾਂ ਨਾਲ ਲੜੇ ਵੀ ਇਹਨਾਂ ਨੂੰ ਤੁਸੀਂ ਵੋਟ ਦਿਓ, ਔਰ ਅਸੀਂ ਆਪਦੇ ਮੂੰਹ ਤੇ ਅੱਜ ਥੱਪੜ ਮਾਰਦੇ ਆ ਵੀ ਅਸੀਂ ਇਹ ਸਰਕਾਰ ਨੂੰ ਵੋਟ ਕਿਸੇ ਹਿਸਾਬ ਨਾਲ ਪਾਈ। ਔਰ ਤੁਸੀਂ ਸੱਚ ਕਰਕੇ ਜਾਣਿਓ ਸਰ, ਸਾਨੂੰ ਇਹ ਸਰਕਾਰ ਤੋਂ ਬਿਲਕੁਲ ਵੀ ਉਮੀਦ ਨਹੀਂ ਸੀਗੀ ਵੀ ਇਹ ਸਰਕਾਰ ਸਾਨੂੰ ਇਸ ਮੁਕਾਮ ਤੱਕ ਲੈ ਕੇ ਆਊਗੀ। ਇਹਨਾਂ ਤੋਂ ਇੱਕ ਇਹ ਚੀਜ਼ ਲੱਗਦੀ ਹੈ ਕਿ ਇਹਨਾਂ ਤੋਂ ਉਮੀਦ ਓਵਰ ਸੀ, ਬਾਕੀਆਂ ਦੇ ਨਾਲੋਂ ਜ਼ਿਆਦਾ ਉਮੀਦ ਇਹਨਾਂ ਤੋਂ ਕਰ ਲਈ ਵੀ ਇਹ ਬਹੁਤ ਆਮ ਲੋਕ ਨੇ, ਬਹੁਤ ਛੋਟੇ ਲੋਕਾਂ ਨੂੰ ਟਿਕਟਾਂ ਦੇ ਦਿੱਤੀਆਂ। ਜਦੋਂ ਸਰ ਅਸੀਂ ਵੋਟ ਪਾਈ ਸੀਗੀ, ਜਦੋਂ ਅਸੀਂ ਮਤਲਬ ਵੋਟਾਂ ਪਾਈਆਂ ਸੀਗੀ, ਮੈਂ ਇਹ ਸੋਚਿਆ ਸੀ ਕਿ ਮੈਂ ਆਪਦੇ ਭਰਾ ਨੂੰ ਵੋਟ ਪਾ ਕੇ ਆਈ ਹਾਂ, ਮੈਂ ਆਪਦੇ ਭਰਾ ਦੇ ਹੱਕ 'ਚ ਖੜੀ ਹਾਂ। ਪਰ ਅੱਜ ਉਹੀ ਭਰਾ ਨੇ ਸਾਨੂੰ ਆ ਜਿਹੜਾ ਮਤਲਬ ਬਹੁਤ ਮਜਬੂਰ ਕਰਤਾ ਹੋਇਆ ਵੀ ਇੱਥੇ ਬੈਠਣ ਤੇ, ਹਨਾ। ਸਾਨੂੰ ਇਹਨਾਂ ਨੇ ਕੋਈ ਵੋਟ ਪਾਉਣ ਦਾ ਵੀ ਅਧਿਕਾਰ ਆ ਜਿਹੜਾ ਸਾਨੂੰ ਦਿੱਤਾ ਨਹੀਂ। ਮੈਨੂੰ ਇਹ ਦੱਸੇ ਵੀ ਇਹ ਕਹਿੰਦਾ ਵਾ ਵੀ ਅਸੀਂ ਮੈਰਿਟ ਲਿਸਟ ਤੇ ਟੀਚਰ ਭਰਤੀ ਕਰਨੇ ਆ, ਅਸੀਂ ਮੈਰਿਟ ਲਿਸਟ, ਇਹਨਾਂ ਦੇ ਐਮਐਲਏ ਕਿਹੜੇ ਪੜ੍ਹੇ ਹੋਏ ਨੇ? ਲਿਸਟ ਕੱਢ ਕੇ ਦੇਣ ਕਿਸੇ ਦਾ ਐਮਐਲਏ ਇਹਦਾ ਕਿਹੜਾ ਪੜ੍ਹਿਆ ਹੋਇਆ? 5 ਪਾਸ ਅਨਪੜ੍ਹ ਲੋਕ ਇਹਦੇ ਜਿਹੜੇ ਨੇ ਭਰਤੀ ਕੀਤੇ ਹੋਏ ਨੇ, ਇਹਨੇ ਐਮਐਲਏ ਇਹਨਾਂ ਨੇ ਭਰਤੀ ਕੀਤੇ ਹੋਇਆ। ਇਹ ਨੀਤੀ ਹੋਣੀ ਚਾਹੀਦੀ ਆ ਵੀ ਸਰਕਾਰ ਜਿਹੜੀ ਹੁਣ ਸੀਐਮ ਦੀ ਸਰਕਾਰ ਆਉਣੀ ਆ, ਉਹਦੇ ਵਿੱਚ ਜਿੰਨੀ ਵੀ ਭਰਤੀ ਹੋਣੀ ਆ ਉਹਨਾਂ ਨੂੰ ਵੀ ਇਹਦੇ ਵਿੱਚ ਪੜ੍ਹੇ ਹੋਏ ਐਜੂਕੇਸ਼ਨ ਲੋਕ ਆ ਜਿਹੜੇ ਪਾਲਿਸੀ ਲਾਗੂ ਹੋਣੀ ਚਾਹੀਦੀ ਆ ਵੀ ਇਹ ਪੜ੍ਹੇ ਲਿਖੇ ਲੋਕਾਂ ਨੂੰ ਭਰਤੀ ਕਰੇ। ਫਿਰ ਇਹ ਕਹਿਣ ਦਾ ਹੱਕਦਾਰ ਆ ਵੀ ਮੈਂ ਮੈਰਿਟ ਤੇ ਪੋਸਟਾਂ ਲੈਣੀਆਂ ਨੇ, ਮੈਂ ਇਸ ਤਰੀਕੇ ਨਾਲ ਪੋਸਟ ਲੈਣੀ। ਅੱਛਾ, ਪੜ੍ਹੇ ਲਿਖੇ ਹੋਣਾ ਇੱਕ ਅਲੱਗ ਗੱਲ ਹੈ, ਪਰ ਇਹਨਾਂ ਤੇ ਤਾਂ ਇਹ ਟੈਗ ਲੱਗਦਾ ਹੈ ਨਾ ਕਿ ਸਰਕਾਰ ਚੱਲਦੀ ਹੀ ਦਿੱਲੀ ਵਾਲਿਆਂ ਦੇ ਕਹਿਣ ਤੇ ਆ, ਦਿੱਲੀ ਵਾਲੇ ਚਲਾ ਰਹੇ ਨੇ ਸਰਕਾਰ। ਬਸ ਸਰ ਦੋਗਲਾਪਨ ਹੈ, ਇਹ ਲੁਕੋ ਰਹੇ ਨੇ, ਆਪਾਂ ਇਹਨਾਂ ਨੂੰ ਕੁਝ ਕਹਿ ਨਹੀਂ ਸਕਦੇ। ਚਲੋ ਇਸ ਚੀਜ਼ ਬਾਰੇ ਮੈਨੂੰ ਇੰਨੀ ਨੌਲੇਜ ਨਹੀਂ, ਆਪਾਂ ਕੁਝ ਬੋਲ ਨਹੀਂ ਸਕਦੇ ਹੈਗੇ। ਬਾਕੀ ਇਹਨਾਂ ਦਾ ਕਿਰਦਾਰ ਜਾਣਦਾ ਵੀ ਕਿੱਦਾਂ ਦੇ ਨੇ, ਔਰ ਜਿਹੜੇ ਟੀਚਰ ਇਹਨਾਂ ਨੇ ਸਕੂਲਾਂ ਦੇ ਵਿੱਚ ਰੱਖੇ ਹੋਏ ਨੇ ਐਟ ਪ੍ਰੈਜ਼ੈਂਟ ਜਿਹੜੇ ਪੜ੍ਹਾ, ਉਹ ਵੀ ਇਹਨਾਂ ਨੇ ਇੰਨੇ ਦੁਖੀ ਕੀਤੇ ਹੋਏ ਨੇ। ਟੀਚਰਾਂ ਨੂੰ ਇਹ ਕਲਾਸਾਂ 'ਚ ਨਹੀਂ ਵੜਨ ਦੇ ਰਹੇ, ਸਾਰਾ ਸਾਲ ਟੀਚਰਾਂ ਨੂੰ ਪੜ੍ਹਾਉਣ ਨਹੀਂ ਦੇ ਰਹੇ। ਆਹ ਪ੍ਰੋਜੈਕਟ ਕਰਾ ਲਓ, ਉਹ ਪ੍ਰੋਜੈਕਟ ਕਰਾ ਲਓ, ਆਹ ਐਕਟੀਵਿਟੀ ਕਰਾ ਦਿਓ, ਉਹ ਐਕਟੀਵਿਟੀ ਕਰਾ ਦਿਓ। ਬੇਮੱਤਿਓ ਅਨਪੜ੍ਹੋ ਸਰਕਾਰੇ ਭਗਵੰਤ ਮਾਨ, ਟੀਚਰ ਕਿਹੜੇ ਸਮੇਂ ਪੜ੍ਹਾਉਣ? ਤੇਰੀਆਂ ਐਕਟੀਵਿਟੀਆਂ ਕਰਾਉਣ ਕਿ ਟੀਚਰ ਪੜ੍ਹਾਉਣ? ਇਹ ਜਿਹੜੇ ਟ੍ਰਿਪ ਦੇ ਰਹੇ ਨੇ, ਫਲਾਨਾ ਟ੍ਰਿਪ ਲੈ ਜਾਓ ਜੀ, ਟਮਕਾਨਾ ਟ੍ਰਿਪ ਲੈ ਜਾਓ, ਅਸੀਂ ਲੈ ਕੇ ਜਾਂਦੇ ਹਾਂ, ਕੋਈ ਗੱਲ ਨਹੀਂ, ਲੈ ਕੇ ਜਾ ਰਹੇ ਹਾਂ। ਉਹਦਾ ਮਤਲਬ ਕੀ ਆ? ਪੈਸਾ ਵੇਸਟ ਕਰ ਰਹੇ ਨੇ, ਇਹ ਪੈਸਾ ਵੇਸਟ ਕਰ ਰਹੇ। ਕੰਮ ਦੀਆਂ ਟ੍ਰਿਪਾਂ ਬਸ ਕਪੂਰਥਲੇ ਦੀ ਆ ਗਈ, ਕੋਈ ਹਿਸਟੋਰੀਕਲ ਬਿਲਡਿੰਗ ਦੀ ਆ ਗਈ, ਉੱਥੇ ਜਾ ਕੇ ਬੱਚਿਆਂ ਨੇ ਕੀ ਕਰਨਾ? ਉਹੀ ਜਿਹੜਾ ਤੁਸੀਂ ਪੈਸਾ ਵੇਸਟ ਕਰਦੇ ਹੋ, ਤੁਸੀਂ ਟੀਚਰ ਭਰਤੀ ਕਰੋ। ਔਰ ਮੈਂ ਜਿੰਨਾ ਆਪਦਾ ਇੱਕ ਪਰਸਨਲ ਸਰਵੇ ਕੀਤਾ, ਘੱਟੋ ਘੱਟ ਮੈਂ 20 ਸਕੂਲ ਦੇਖੇ ਨੇ, 20 ਸਕੂਲਾਂ ਦੇ ਵਿੱਚ 5 ਸਾਲ ਤੋਂ ਬੱਚੇ ਹਿੰਦੀ ਦੇ ਟੀਚਰ ਤੋਂ ਬਿਨਾਂ ਵਾਂਝੇ ਪੜ੍ਹ ਰਹੇ ਨੇ, ਅਨਪੜ੍ਹ ਬੱਚੇ ਹੋ ਰਹੇ ਨੇਗੇ। ਜਿੰਨੀਆਂ ਵੀ ਇਹ ਪਾਲਿਸੀਆਂ ਪ੍ਰਾਈਵੇਟ ਬਣਾ ਰਹੇ ਨੇ, ਸਭ ਖਾਕ ਨੇਗੀਆਂ, ਬੱਚਿਆਂ ਦਾ ਇਹ ਭਵਿੱਖ ਖਰਾਬ ਕਰ ਰਹੇ ਆ। ਔਰ ਅਸੀਂ ਤਾਂ ਕੰਨਾਂ ਨੂੰ ਹੱਥ ਹੁਣੇ ਹੀ ਲਾ ਕੇ ਚੱਲੇ ਆ ਵੀ ਇਹਨੂੰ ਸਰਕਾਰ ਨੂੰ ਵੋਟ ਨਹੀਂ ਪਾਉਣੀ। ਬਹੁਤ ਧੰਨਵਾਦ।
ਸੋ ਇਸ ਤਰੀਕੇ ਦੇ ਨਾਲ ਸੰਘਰਸ਼ ਦੇ ਰਾਹ ਤੇ ਸਾਰੇ ਤੁਰੇ ਹੋਏ ਨੇ ਨੌਜਵਾਨ ਮੁੰਡੇ ਕੁੜੀਆਂ। ਸੋ ਸੰਘਰਸ਼ ਦੇ ਰਾਹ ਤੇ ਕੀ ਕੁਝ ਉਹਨਾਂ ਨਾਲ ਹੋ ਰਿਹਾ ਉਹ ਤੁਹਾਡੇ ਸਾਹਮਣੇ ਹੈ। ਗ੍ਰਿਫਤਾਰੀਆਂ ਦੇਖਣੀਆਂ ਪੈ ਰਹੀਆਂ ਨੇ, ਪੁਲਿਸ ਦੇ ਤਸੀਹੇ ਝੱਲਣੇ ਪੈ ਰਹੇ ਨੇ, ਪੁਲਿਸ ਦਬਕੇ ਮਾਰ ਰਹੀ ਹੈ, ਧਮਕੀਆਂ ਦੇ ਰਹੀ ਹੈ। ਇਹ ਸਾਰੀ ਤਸਵੀਰ ਹੈ। ਲੁਧਿਆਣਾ ਵੈਸਟ ਤੋਂ ਜਿੱਤਦਾ ਕੌਣ ਹੈ ਇਹ ਹਾਲੇ ਨਹੀਂ ਸਪਸ਼ਟ ਹੋ ਸਕਦਾ, ਪਰ ਜਿਸ ਤਰੀਕੇ ਦੇ ਨਾਲ ਸਰਕਾਰ ਨੂੰ ਫੁੱਲ ਪਾਏ ਜਾ ਰਹੇ ਨੇ ਉਹ ਸਾਰਿਆਂ ਦੇ ਸਾਹਮਣੇ ਨੇ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।